ਬੇਇੱਜ਼ਤ ਵੀ ਭਾਈ ਗਾਲਾਂ ਵੀ ਕੱਢਦਾ ਸੀਗਾ। ਆਉਂਦੇ ਸਨ ਬਾਹਰ ਨਿਕਲੋ, ਇਹ ਬੱਚੇ ਬਾਹਰ ਕਾ ਠੁੱਡਿਆਂ ਨਾਲ ਸਾਡਾ ਦਰਵਾਜ਼ਾ ਤੋੜਿਆ, ਫਿਰ ਇਹਨਾਂ ਨੇ ਕੋਠਾ ਢਾਇਆ। ਬਿਸਮਿल्लाह रहमान रहीम, अस्सलाम वालेकुम। ਅਸੀਂ ਜੀ ਤਹਿਸੀਲ ਯਜ਼ਮਾਨ ਦੇ ਇੱਕ ਛੋਟੇ ਜਿਹੇ ਕਸਬੇ ਦੇ ਇੱਕ ਕਲੋਨੀ ਦੇ ਵਿੱਚ ਆਏ ਆ। ਇੱਥੇ ਅਸੀਂ ਵੇਖਿਆ ਕਿ ਗਰੀਬ ਲੋਕ ਨੇ, ਮਜ਼ਦੂਰ ਨੇ, ਸਾਹਮਣੇ ਭੱਠਾ ਹੈ, ਭੱਠੇ ਤੇ ਕੰਮ ਕਰਨ ਵਾਲੇ ਮਜ਼ਦੂਰ ਲੋਕ ਨੇ। ਹਕੂਮਤ ਨੇ ਲੋਕਾਂ ਦੇ ਕਹਿਣ ਤੇ ਨਜਾਇਜ਼ ਉਹਨਾਂ ਦੇ ਘਰ ਢਾ ਦਿੱਤੇ ਨੇ। ਆ ਤੁਸੀਂ ਵੇਖ ਸਕਦੇ ਛੋਟੇ ਛੋਟੇ ਬੱਚੇ ਜਿਹੜੇ ਨੇ ਇਹ ਬਗੈਰ ਛਾਤੂ ਬੈਠੇ ਨੇ, ਸਰਦੀਆਂ ਦੇ ਦਿਨ, ਔਰ ਤੁਸੀਂ ਵੇਖ ਸਕਦੇ ਕਿੰਨੀ ਠੰਡ ਆ, ਔਰ ਬੱਚੇ ਖੁੱਲੇ ਸਮਾਨ ਥੱਲੇ ਬੈਠੇ ਨੇ। ਤੁਸੀਂ ਵੇਖ ਲਓ ਕਿਵੇਂ ਇਹ ਕਿੰਨੇ ਘਰ ਢਾ ਦਿੱਤੇ ਨੇ। ਇਹ ਸਿਰਫ ਸਿਆਸੀ ਬੇਸ ਤੇ ਢਾਏ ਗਏ ਨੇ। ਇਹਨਾਂ ਗਰੀਬਾਂ ਦਾ ਕੀ ਕਸੂਰ ਆ? ਹਕੂਮਤ ਇਹਨਾਂ ਨੂੰ ਦਖਲ ਦੇਵੇ, ਇਹਨਾਂ ਦੀ ਕੋਈ ਫਾਈਨਲ ਗੱਲ ਕਿਸੇ ਪਾਸੇ ਲਾਈ ਜਾਵੇ। ਇਹ ਤੁਸੀਂ ਵੇਖ ਸਕਦੇ ਜਿੰਨੇ ਕੋਈ ਹੈ ਕਿਸੇ ਕੋਲ ਕਾਰ, ਕੋਈ ਪਰਾਡੋ ਖੜੀ ਇੱਥੇ, ਕੋਈ ਮੋਟਰਸਾਈਕਲ ਇੱਥੇ ਸਾਨੂੰ ਖੜਾ ਵਿਖਾ ਦਿਓ। ਇਹ ਭੱਠੇ ਤੇ ਕੰਮ ਕਰਨ ਵਾਲੇ ਮਜ਼ਦੂਰ ਆ। ਮਰੀਮ ਸਾਹਿਬਾ ਵੇਖ, ਤੁਸੀਂ ਵੇਖ ਲਓ ਕਿ ਤੁਸੀਂ ਕੀ ਕਰਾ ਰਹੇ ਹੋ। ਦੁਕਾਨਾਂ ਲੋਕਾਂ ਦੀਆਂ ਢਵਾ ਰਹੇ ਹੋ। ਜਿਹੜੀ ਸਰਕਾਰ ਨੇ ਤੁਹਾਨੂੰ ਇਜਾਜ਼ਤ ਦਿੱਤੀ ਉੱਥੋਂ ਢਾਓ। ਆ ਖਾਲੀ ਜਗ੍ਹਾ ਪਈ ਵਕੀਲਾਂ ਨੂੰ ਦਿੱਤੀ ਜਾਂਦੇ ਜੇ। ਵਕੀਲਾਂ ਜਿਹਨੂੰ 2-2 4-4 ਲੱਖ ਰੁਪਏ ਕੇ ਕੇਸ ਸੁਣਨ ਦਾ ਲੈਂਦੇ, ਉਹਨਾਂ ਨੂੰ ਹੁਕੂਮਤ ਜਗ੍ਹਾ ਦੇ ਰਹੀ ਹੈ। ਜਿਹੜੇ 200-400 ਰੁਪਏ ਭੱਠੇ ਦੇ ਕਮਾਉਂਦੇ ਉਹਨਾਂ ਦੇ ਘਰ ਢਾਏ ਜਾਂਦੇ ਜੇ। ਕੋਈ ਇਨਸਾਫ ਕਰੋ, ਇਹਨਾਂ ਗਰੀਬਾਂ ਦੇ ਬਾਰੇ ਕੋਈ ਸੋਚੋ। ਆਓ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਕਿਵੇਂ ਲੋਕਾਂ ਦੇ ਘਰ ਢਾਏ ਹੋਏ ਨੇ। ਆ ਛੋਟੇ ਛੋਟੇ ਬੱਚੇ ਨੇ, ਵੇਖ ਸਕਦੇ ਤੁਸੀਂ। ਆ ਮੇਰੀ ਭੈਣ ਵੀ ਖੜੀ ਆ। ਆ ਤੁਸੀਂ ਵੇਖ ਸਕਦੇ ਜੇ ਸਾਰਿਆਂ ਨੇ ਰਾਤ ਕਿਵੇਂ ਕਿੰਨੀ ਸਰਦੀ ਵਿੱਚ ਰਾਤ ਗੁਜ਼ਾਰੀ ਹੈ। ਕੋਈ ਖਿਆਲ ਕਰੋ, ਕੋਈ ਸਬਰ ਕਰੋ। ਆ ਵੇਖੋ, ਆ ਤੁਸੀਂ ਵੇਖ ਲਓ ਕਿਵੇਂ ਛੋਟੇ ਛੋਟੇ ਬੱਚੇ ਨੇ, ਕਿਵੇਂ ਮਾਸੂਮ ਬੱਚੇ ਨੇ ਰਾਤ ਸਰਦੀ 'ਚ ਕਿਵੇਂ ਗੁਜ਼ਾਰੀ ਉਹਨਾਂ ਨੇ। ਆ ਤੁਸੀਂ ਮੇਰੇ ਬੈਕ ਸਾਈਡ ਤੇ ਵੇਖ ਸਕਦੇ ਆ ਸਾਰੇ ਘਰ ਢਾ ਦਿੱਤੇ ਨੇ। ਆ ਬਜ਼ੁਰਗ ਬੰਦੇ ਨੇ ਵੇਖ ਲਓ ਰਾਤ ਸਾਰੀ ਠੰਡ 'ਚ ਗੁਜ਼ਾਰੀ ਆ। ਕੋਈ ਖਿਆਲ ਕਰੋ, ਜਿਹਦੇ ਵਿੱਚ ਲੋਕੀ ਬੈਠੇ ਨੇ, ਜਿੱਥੇ ਬੈਠੇ ਨੇ ਉਹਨੂੰ ਤਾਂ ਛੱਡ ਦਿਓ। ਜਿਹੜੇ ਕਬਜ਼ਾ ਮਾਫੀਆ ਉਹਨਾਂ ਨੂੰ ਜਾ ਕੇ ਫੜੋ। ਸਾਰਾ ਚੋਲਿਸਤਾਨ ਤੁਸੀਂ ਵੰਡ ਦਿੱਤਾ ਜੇ। ਸਾਡੇ ਵਿੱਚ ਆ ਬਾਬਾ ਜੀ ਬਾਬੇ ਨੂੰ ਨਾਲ ਇਹਨਾਂ ਨੇ ਬਾਬੇ ਨੂੰ ਬੇਇੱਜ਼ਤ ਵੀ ਭਾਈ ਗਾਲਾਂ ਵੀ ਕੱਢਦਾ ਸੀਗਾ। ਆਉਂਦੇ ਸਨ ਬਾਹਰ ਨਿਕਲੋ, ਇਹ ਬੱਚੇ ਬਾਹਰ ਕਾ ਠੁੱਡਿਆਂ ਨਾਲ ਸਾਡਾ ਦਰਵਾਜ਼ਾ ਤੋੜਿਆ, ਫਿਰ ਇਹਨਾਂ ਨੇ ਕੋਠਾ ਢਾਇਆ। ਆ ਬੱਚੇ, ਆ ਬਾਬਾ ਮੇਰਾ ਨਾਲ ਸੀਗਾ ਇੱਥੇ ਤੇ ਇੱਥੇ ਬੱਚਿਆਂ ਨੂੰ ਪਾਇਆ। ਮੈਨੂੰ ਆਦਾ ਸੀ ਲੱਤਾਂ ਮਾਰ ਕੇ ਬਾਬਾ ਤੋੜ ਦੇਣਾ। ਉਹਨਾਂ ਨੇ ਲੱਤਾਂ ਮਾਰ ਕੇ ਤੋੜ ਦਿੱਤਾ। ਅੱਛਾ, ਬਜ਼ੁਰਗ ਬੰਦੇ ਨੇ, ਦੋਵੇਂ ਬਜ਼ੁਰਗ ਬੰਦੇ ਨੇ, ਉਹ ਕਹਿ ਰਹੇ ਨੇ ਕਿ ਸਾਨੂੰ ਠੁੱਡੇ ਮਾਰ ਕੇ ਕਮਰੇ 'ਚ ਬਾਹਰ ਕੱਢ ਕੇ ਤੇ ਡਿੱਗਿਆ। ਔਰ ਕੋਈ ਕੱਪੜਿਆਂ ਨੂੰ ਖਿਆਲ ਹੋਣੀ ਚਾਹੀਦੀ ਹੈ, ਵੱਡੇ ਛੋਟੇ ਦਾ ਅਦਬ ਹੋਣਾ ਚਾਹੀਦਾ। ਆ ਵੇਖੋ, ਆ ਤੁਸੀਂ ਇੱਧਰ ਵੇਖੋ, ਇਹਨਾਂ ਨੂੰ ਮਾਰਦੇ ਰਹਿਣਾ ਜੀ। ਕਮਾਲ ਹੈ ਯਾਰ। ਮੈਨੂੰ ਮਾਰੇ ਨੇ ਧੱਕੇ। ਇੱਧਰ ਚਾਚਾ ਜੀ ਨੂੰ ਇੱਧਰ ਵੇਖ ਲਓ, ਮੈਨੂੰ ਧੱਕੇ ਦੇ ਕੇ ਬਾਹਰ ਕੱਢੇ ਨੇ। ਆਖਿਆ ਜਿੱਥੋਂ ਆਏ ਜੀ ਉੱਥੇ ਟੁਰ ਜਾਓ। ਅਸੀਂ ਆਏ ਸੀ ਫੈਸਲਾਬਾਦ ਤੋਂ, ਭੱਠੇ ਤੋਂ ਕੰਮ ਕਰਦੇ ਆਏ ਆ। ਉਹਨੇ ਉੱਥੇ ਹੀ ਟੁਰ ਜਾਓ, ਉੱਥੇ ਹੀ ਟੁਰ ਜਾਓ, ਇੱਥੇ ਤੁਹਾਨੂੰ ਕੋਈ ਪਾਕਿਸਤਾਨੀ ਆ। ਇਹਨਾਂ ਦਾ ਸਰ ਜ਼ਮੀਨ ਆ। ਵੋਟ ਪਾਉਂਦੇ ਨੇ, ਸ਼ਨਾਸੀ ਕਾਰਡ ਬਣੇ ਹੋਏ ਨੇ। ਆ ਇੱਧਰ ਅਸੀਂ ਇੱਕ ਹੋਰ ਘਰ ਲਿਆਏ ਆ ਤੇ ਵੇਖ ਲਓ ਅੰਮਾ ਜੀ ਇੱਥੇ ਥੱਲੇ ਬੈਠੇ ਰੋਟੀ ਪਕਾਉਂਦੇ ਨੇ। ਆ ਵੇਖ ਲਓ ਸਾਰੀ ਰੇਤ ਆ, ਮਿੱਟੀ। ਤੁਸੀਂ ਆਪ ਖਾਣਾ ਖਾਓਗੇ? ਅੰਮਾ ਜੀ ਤੁਹਾਡੇ ਨਾਲ ਘਰ ਵਾਲੇ ਘਰ ਕੋਈ ਨਹੀਂ ਜੁਟਾ ਗਿਆ? ਘਰ ਸੰਗੇ ਭਾਈ, ਅਸੀਂ ਤਾਂ ਬਾਹਰ ਬੈਠੇ ਰਹੇ ਤੇ ਉਹਨਾਂ ਨੇ ਸਾਡੀ ਸੁਣੀ ਕੋਈ। ਹਾਂਜੀ, ਧੱਕੇ ਮਾਰ ਕੇ ਸਾਡਾ ਸਮਾਨ ਵੇਖ ਲਓ ਸਾਰਾ ਡਿੱਗਿਆ ਟੁੱਟਿਆ ਪਿਆ। ਸਾਡਾ ਵੇਖ ਲਓ ਗਰੀਬ ਬੰਦੇ ਆ ਅਸੀਂ, ਤੇ ਸਾਡੀ ਤਾਂ ਕੋਈ ਨਹੀਂ ਸੁਣਦੀ। ਅੰਮਾ ਜੀ ਕਹਿੰਦੇ ਨੇ ਅਸੀਂ, ਸਾਨੂੰ ਉਹਨਾਂ ਨੇ ਬਾਹਰ ਕੱਢ ਕੇ ਨਾ ਤੇ ਢਾ ਕੇ ਚਲੇ ਗਏ ਨੇ। ਵੇਖ ਲਓ ਰੋਟੀ ਉਵੇਂ ਹੀ ਪਈ ਆ, ਬਾਹਰ ਪੱਕਦੀ ਪਈ। ਆ ਵੇਖ ਲਓ ਸਮਾਨ ਸਾਰਾ ਬਾਹਰ ਪਿਆ। ਆ ਨਿੱਕੇ ਨਿੱਕੇ ਬੱਚੇ ਰਾਤ ਸਾਰੀ ਉੱਥੇ ਬਾਹਰ ਰਹੇ ਨੇ। ਆ ਵੇਖ ਲਓ ਸਾਰਾ ਸਮਾਨ ਆ ਪਿਆ। ਆ ਕਮਰਾ ਢੱਠਿਆ ਹੋਇਆ। ਆ ਵੇਖ ਲਓ, ਇਹ ਕੋਠੀ ਬਣਾਈ ਸੀ ਇਹਨਾਂ ਨੇ। ਇਹ ਕੋਠੀ ਸੀ, ਇਹ ਵੇਖ ਲਓ 3 ਮੰਜ਼ਿਲੀ ਸੀ, 5 ਮੰਜ਼ਿਲ ਸੀ। ਉਹ ਸਿਰ ਲਗਾਉਣ ਵਾਸਤੇ ਬੈਠੇ ਆ। ਕੋਈ ਸ਼ਰਮ ਕਰੋ, ਕੋਈ ਹਯਾ ਕਰੋ। ਇਹਨਾਂ ਗਰੀਬਾਂ ਦੇ ਮਾਚਸ ਖਰੀਦੀ, ਇਹਨਾਂ ਨੇ ਲੂਣ ਖਰੀਦਿਆ, ਇਹਨਾਂ ਨੇ ਬੋਤਲ ਲਈ, ਇਹਨਾਂ ਨੇ ਪੈਟਰੋਲ ਪਵਾਇਆ, ਇਹਨਾਂ ਸਾਬਣ ਲਿਆ। ਉਹਨਾਂ ਪੈਸਿਆਂ ਨੂੰ ਤੁਹਾਨੂੰ ਅਸੀਂ ਪਾਲਦੇ ਆ, ਇਹਨਾਂ ਦੇ ਸਿਰੋਂ ਤੁਸੀਂ ਪਲਦੇ ਜੇ ਆ ਕੇ ਇਹਨਾਂ ਦਾ ਘਰ ਢਾਉਂਦੇ ਜੇ। ਚਾਚਾ ਜੀ ਘਰ ਨਹੀਂ ਸੀ ਹੈ, ਉਹ ਭੱਠੇ ਤੇ ਕੰਮ ਕਰਨ ਗਿਆ, ਮਜ਼ਦੂਰੀ ਕਰਨ ਗਿਆ, ਮਗਰੋਂ ਤੁਸੀਂ ਉਹਦਾ ਘਰ ਢਾਤਾ। ਕੋਈ ਸ਼ਰਮ ਕਰੋ, ਕੋਈ ਹਯਾ ਕਰੋ। ਇਦਾਂ ਦੇ ਇੱਥੇ ਸੈਕੜਾਂ ਦੇ ਤਦਾਦ ਜਿੱਧਰ ਨੂੰ ਜਾਂਦੇ ਉਹ ਕਹਿੰਦੇ ਮੇਰਾ ਵੀ ਘਰ ਢਾਤਾ। ਇੱਥੇ ਲੋਕ ਰੋਂਦੇ ਫਿਰਦੇ। ਕੋਈ ਖੌਫੇ ਖੁਦਾ ਕਰੋ, ਮਰਨਾ ਨਹੀਂ ਤੁਸੀਂ, ਕਬਰ 'ਚ ਨਹੀਂ ਜਾਣਾ, ਅੱਲਾ ਨੂੰ ਹਿਸਾਬ ਨਹੀਂ ਦੇਣਾ। ਇਹ ਸਾਰੀ ਜ਼ਮੀਨ ਇੱਥੇ ਤੁਸੀਂ ਅਜੇ ਕਬਰਾਂ ਬਣਾਉਣੀਆਂ ਤੇ ਗਰੀਬਾਂ ਦੇ ਘਰ ਢਾਈ ਜਾਂਦੇ ਜੇ। ਕੋਈ ਸ਼ਰਮ ਕਰੋ। ਆ ਵੇਖ ਕਿਵੇਂ ਹਰਸ਼ਾ ਪਈ। ਰੋਟੀਆਂ ਦੀਆਂ ਮਕਸਦ ਚੋਰੇ ਨੇ, ਚੁੱਲ੍ਹਾ ਚੱਕ ਨਹੀਂ ਬਾਲਦੀ। ਕਿਦਾਂ ਉਹਨਾਂ ਨੂੰ ਚਾਰਾ ਏਟਾ ਰੋੜਾ ਇਕੱਠਾ ਕਰਕੇ ਤੇ ਗਰੀਬਾਂ ਬਣਾਏ ਤੇ ਪਵਾਏ ਤੇ ਮਕਸਦ ਮਿੰਟ ਮਾਰ ਕੇ ਸੱਟ ਕੇ ਧੱਕੇ ਮਾਰ ਕੇ। ਕਿਹੜੀ ਬਦਮਾਸ਼ ਔਰਤ ਹੈ, ਕਿਹੜੀ ਆਖੇ ਬਾਲੀ ਜੱਟੀ ਔਰਤ ਹੈ ਜਿਹੜੀਆਂ ਸਾਨੂੰ ਅੱਗੋਂ ਪੈਂਦੀਆਂ ਨੇ। ਇਹ ਕੰਮ ਹੁੰਦਾ। ਇਹ ਕੋਈ ਮੇਰੀ ਭੈਣ ਦਾ ਘਰ ਆ ਇੱਥੇ। ਇੱਕ ਮਿੰਟ ਮੇਰੀ ਭੈਣ, ਆ ਮੇਰੀ ਭੈਣ ਆ, ਇਹਦਾ ਘਰ ਵਾਲਾ ਪਾਪੜ ਵੇਚਦਾ ਜਾਂ ਕੋਈ ਰੋਜ਼ਗਾਰ ਕਮਾਉਂਦਾ
ਤੇ ਇਹਦਾ ਘਰ ਢਾਹ ਗਏ ਨੇ। ਇਹ ਦੱਸਦੀ ਬਾਜੀ ਨੇ ਮੈਨੂੰ ਦੱਸਿਆ ਵੀ ਮੈਨੂੰ ਗਾਲਾਂ ਕੱਢਦੇ ਰਹੇ ਨੇ। ਇੱਥੇ ਇੱਕ ਬਜ਼ੁਰਗ ਬੰਦਾ ਉਹ ਕਹਿੰਦਾ ਜੀ ਸਾਨੂੰ ਹੀ ਗਾਲਾਂ ਕੱਢਦੇ ਰਹੇ ਨੇ। ਬੰਦਾ ਸਾਰਾ ਕੁਝ ਬਰਦਾਸ਼ਤ ਕਰਦਾ, ਗਾਲ ਕੋਈ ਬਰਦਾਸ਼ਤ ਨਹੀਂ ਕਰਦਾ। ਕੋਈ ਸ਼ਰਮ ਹਯਾ ਕਰਿਆ ਕਰੋ ਕਿ ਤੁਹਾਡੇ ਪਿਓ ਦੀ ਥਾਂ ਸਰਕਾਰੀ ਥਾਂ ਸਰਕਾਰ ਅਸੀਂ ਆ ਬੀਬੀ ਦੀ ਗੱਲ ਸੁਣੋ ਕੀ ਕਹਿੰਦੀ ਮੇਰੀ ਭੈਣ। ਇਹ ਬਣਾਣਾ ਇੱਥੇ ਆਇਆ ਨਾ ਮੇਰੇ ਕੋਲ ਦਾੜੀ ਵਾਲਾ ਭਾਈ ਵਕੀਲ ਦੇ ਨਾਲ ਆਂਦਾ ਬਾਜੀ ਸਮਾਨ ਬਾਹਰ ਕੱਢੋ। ਨਿੱਕੇ ਨਿੱਕੇ ਨਿਆਣੇ ਨੇ। ਮੈਂ ਕਿਹਾ ਭਾ ਕਿੱਥੇ ਮੈਂ ਲੈ ਕੇ ਜਾਣਾ ਕਿ ਜਿੱਥੇ ਮਰਜ਼ੀ ਜਾਓ, ਪੱਠੇ ਤੋਂ ਆਇਆ ਜੇ ਪੱਠੇ ਤੇ ਦਫਾ ਹੋ ਜਾਓ, ਆ ਜੱਗਾ ਛੱਡ ਦੋ। ਬਾਜੀ ਦਾੜੀ ਵਾਲਾ ਗਾਲਾਂ ਕੱਢਦਾ ਸੀ। ਹਾਂਜੀ ਹਾਂ ਦਾੜੀ ਵਾਲਾ ਬੰਦਾ ਜਿਹੜਾ ਉਹ ਗਾਲਾਂ ਕੱਢਦਾ ਸੀ। ਹਾਂਜੀ ਸ਼ਰਮ ਨਹੀਂ ਆਈ ਤੈਨੂੰ? ਦਾੜੀ ਵਾਲਾ ਹਾਂਜੀ ਹਾਂਜੀ ਸਮਾਨ ਬਾਹਰ ਕੱਢੋ, ਚਿੱਟੇ ਕੱਪੜੇ ਵਾਲਾ ਆਇਆ ਸੀ। ਅੰਮਾ ਜੀ ਆ ਵੇਖ ਲਾ ਕੇ ਖੜੀ ਨੇ ਦੱਸ ਰਹੇ ਨੇ ਕਿ ਜਿਹੜਾ ਵੀ ਆਇਆ ਉਹਨੇ ਬਦਤਮੀਜ਼ੀ ਨਾਲ ਸਾਡੇ ਨਾਲ ਪੇਸ਼ ਆਇਆ। ਨਿਕਲੋ ਇੱਥੋਂ, ਅਸੀਂ ਕਿੱਧਰ ਜਾਣਾ? ਗਰੀਬ ਬੰਦੇ ਸੀ, ਕਿੱਧਰ ਜਾਈਏ? ਇਹ ਜਗ੍ਹਾ ਇਹਨਾਂ ਦੀ ਆ, ਪਾਕਿਸਤਾਨ ਇਹਨਾਂ ਦਾ ਹੈ। ਇਹਨਾਂ ਦੀ ਵਜ੍ਹਾ ਤੋਂ ਪਾਕਿਸਤਾਨ ਹੈ ਔਰ ਇਹਨਾਂ ਦੀ ਵਜ੍ਹਾ ਤੋਂ ਤੁਸੀਂ ਖਾਂਦੇ ਪੀਂਦੇ ਜੇ। ਤੂੰ ਪਟਵਾਰੀ ਹੈ, ਤੈਨੂੰ ਪੈਸੇ ਇਹ ਦਿੰਦੇ ਇਹਨਾਂ ਦੇ ਪਾਸ ਪੈਸੇ, ਤੈਨੂੰ ਪੈਸੇ ਜਾਂਦੇ। ਤੂੰ ਜਿੱਥੇ ਸਾਡੀ ਵੀਡੀਓ ਵੇਖ ਰਿਹਾ ਨਾ ਇਹਨਾਂ ਦੀ ਤੈਨੂੰ ਹਾਲ ਲੈ ਜਾਣਾ। ਜਿੱਦਾਂ ਤੈਨੂੰ ਦੇ ਘਾਟ ਆਏ ਨਾ ਤੇਰਾ ਵੀ ਘਾਟ ਹੋਏਗਾ। ਇੱਥੇ ਤੂੰ ਛੁੱਟ ਜਾਏਗਾ, ਉੱਥੇ ਨਹੀਂ ਛੁੱਟਣਾ। ਉਸ ਅਦਾਲਤ 'ਚ ਨਹੀਂ ਤੂੰ ਛੁੱਟਣਾ ਤੇ ਜ਼ੁਲਮ ਕਰਨੋਂ ਹਟ ਜਾ। ਜ਼ੁਲਮ ਜਿਹੜਾ ਨਾ ਜ਼ੁਲਮ ਜਦੋਂ ਵੱਧ ਜਾਂਦਾ ਨਾ ਉਦੋਂ ਮਜ਼ਬੂਤ ਹੋ ਜਾਂਦਾ। ਜਿਵੇਂ ਖੂਨ ਜਿਹੜਾ ਜੰਮ ਜਾਂਦਾ ਨਾ ਜਦੋਂ ਰੰਗ ਲੈ ਆਉਂਦਾ। ਜ਼ੁਲਮ ਦੀ ਇੰਤਹਾ ਕੱਲ ਕਰਤੀ ਏ। ਸਾਡੇ ਬੱਚੇ ਰੋਂਦੇ ਪਿੱਟਦੇ, ਇਹਨਾਂ ਨੇ ਸਾਡੀ ਕੋਈ ਕੋਕ ਫਰਿਆਦ ਨਹੀਂ ਸੁਣੀ। ਤੁਸੀਂ ਜੇ ਕੁਝ ਕਰਨਾ ਤੁਸੀਂ ਇਹ ਪਹਿਲਾਂ ਲਿਆਓ ਵੀ ਤੁਹਾਡੇ ਕੋਲ ਕੀ ਪ੍ਰੂਫ ਹੈ ਤੇ ਤੁਸੀਂ ਹਸਪਤਾਲ ਬਣਾਉਣਾ ਕੀ ਬਣਾਉਣਾ। ਤੁਸੀਂ ਆ ਕੇ ਦੱਸੋ, ਇਹਨਾਂ ਨੂੰ ਜਗ੍ਹਾ ਦਿਓ। ਇਹਨਾਂ ਨੂੰ 20-20 ਸਾਲ ਹੋ ਗਏ ਇੱਥੇ ਬੈਠਿਆਂ ਨੂੰ। ਤੁਸੀਂ ਆ ਕੇ ਬਗੈਰ ਪੁੱਛੇ ਦੱਸਿਓ ਆ ਕੇ ਢਾਤਾ। ਉਹਨਾਂ ਦੇ ਖਾਮਦ ਉਹਨਾਂ ਦੇ ਕੰਮ ਤੇ ਗਏ ਨੇ। ਇਹਨਾਂ ਨੇ ਜੀ ਵਕੀਲ ਲੈ ਕੇ ਸਾਡਾ ਨਾ ਸਾਨੂੰ ਸਾਡੇ ਚੁੰਨੀਆਂ ਸਾਡੇ ਸਿਰਾਂ ਤੇ ਲਵਾਤੀਆਂ। ਨਾਲੇ ਥੱਪੜ ਮਾਰ ਨਾ ਕਰ ਤੁਹਾਨੂੰ ਫੇਰ ਮਾਰਦਾ। ਨਿਕਲੋ ਇੱਥੋਂ, ਤੂੰ ਢੱਕ ਲਿਆ, ਤੁਹਾਨੂੰ ਡਾਲੇ ਚ ਪਾ ਰਿਹਾ। ਫੜੋ ਇਹਨਾਂ ਡਾਲੇ ਚ ਕਰੋ। ਇਹਨਾਂ ਡਾਲੇ ਨਾਲ ਸਨ, ਪੁਲਿਸ ਦੇ ਵਕੀਲ ਨਾਲ ਸਨ, ਵਕੀਲ ਨਾਲ ਸਨ ਸਾਡੇ ਨਾਲ। 20 ਵਕੀਲ ਸਨ ਜੀ। ਅਮਰ ਜੀ ਕਹਿ ਰਹੇ ਨੇ ਪੁਲਿਸ ਨੂੰ ਨਾਲ ਲੈ ਕੇ ਬਦਮਾਸ਼ੀਆਂ ਕਰਦੇ ਰਹੇ ਨੇ। ਗਨਮੈਨ ਨਾਲ ਅਸਲਾ ਲੈ ਕੇ। ਇਹ ਜੇ ਤੁਸੀਂ ਬਾਰਡਰ ਤੇ ਆਏ ਹੋ, ਇੰਡੀਆ ਨਾਲ ਜੰਗ ਕਰਨ ਆਏ ਸੀ, ਜਿਹੜੇ ਪੁਲਿਸ ਨਾਲ ਰਾਈਫਲਾਂ ਲੈ ਕੇ ਆਏ। ਰਫਲਾ ਨਾਲ ਲੈ ਕੇ ਆਇਆ ਤਾਂ ਤੁਹਾਨੂੰ ਫੇਰ ਮਾਰਦਾ। ਸ਼ਰਮ ਕਰੋ, ਕੋਈ ਹਿਆ ਕਰੋ। ਆ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਤੁਸੀਂ ਢਾਹ ਕੇ ਟਰੈਕਟਰ ਨਾਲ ਜਾਂ ਕਿਸੇ ਨਾਲ ਵਾਪਸ ਆ ਜਾਂਦੇ ਜੇ। ਲੋਕਾਂ ਨੇ ਰਾਤ ਕਿਵੇਂ ਗੁਜ਼ਾਰੀ, ਲੋਕਾਂ ਨੇ ਖਾਣਾ ਕਿਵੇਂ ਬਣਾਇਆ, ਆਪਦਾ ਰਾਤ ਕਿਵੇਂ ਗੁਜ਼ਾਰੀ ਹੋਗੀ। ਜਦੋਂ ਘਰ ਵਾਲੇ ਘਰ ਆਏ ਤਾਂ ਕੀ ਬਣਿਆ ਹੋਊਗਾ ਉਹਨਾਂ ਦੇ। ਸਾਡੀ ਦਰਖਾਸਤ ਹੈ ਤੁਹਾਡੇ ਅੱਗੇ, ਅਗਰ ਤੁਸੀਂ ਕਿਤੇ ਜਾਣਾ, ਕੋਈ ਨੁਕਸਾਨ ਕਿਸੇ ਦਾ ਕਰਨਾ, ਪਹਿਲਾਂ ਉਹਨੂੰ ਦੱਸੋ, ਉਹਨੂੰ ਟਾਈਮ ਦਿਓ ਵੀ ਤੇਰੀ ਇਹ ਥਾਂ ਨਹੀਂ, ਜਾਂ ਤੂੰ ਥਾਂ ਬਦਲ ਜਾ, ਜਾਂ ਤੈਨੂੰ ਅਸੀਂ ਥਾਂ ਹੋਰ ਦੇਣੇ। ਇਹਨਾਂ ਦਾ ਹੱਕ ਆ, ਤੁਸੀਂ ਇਹਨਾਂ ਨੂੰ ਦਿਓ। ਇਹਨਾਂ ਦੇ ਪਹਿਲਾਂ ਸ਼ਨਾਖਤੀ ਕਾਰਡ ਚੈੱਕ ਕਰੋ। ਕਿਸੇ ਬੰਦੇ ਦੀ ਜ਼ਮੀਨ ਆ, ਕਿਸੇ ਦੀ ਲਾਟ ਆ ਤਾਂ ਦੱਸੋ। ਲਾਟਾਂ ਤੁਸੀਂ ਦਿੱਤੀਆਂ ਸਰੈਕੀਆਂ ਨੂੰ, ਚੋਲਸਤਾਨ ਦੇ ਵਿੱਚ ਉਹਨੂੰ ਦਿੱਤੀ ਜਿੰਦੀ ਪਹਿਲੇ ਲਾਟ ਸੀ। ਵਕੀਲਾਂ ਨੂੰ ਤੁਸੀਂ ਦਿੱਤੀ 2-2 4-4 ਲੱਖ ਰੁਪਏ ਇੱਕ ਕੇਸ ਦਾ ਲੈਂਦੇ ਆ, ਸਰਕਾਰੀ ਤਨਖਾਹ ਲੈਂਦੇ ਆ। ਉਹਨਾਂ ਨੂੰ ਤੁਸੀਂ ਜਗ੍ਹਾ ਦਿੱਤੀ, ਇਹਨਾਂ ਨੂੰ ਕਿਉਂ ਨਹੀਂ ਜਗ੍ਹਾ ਦਿੱਤੀ? ਇਹ ਪਾਕਿਸਤਾਨੀ ਆ, ਇਹ ਬਾਹਰੋਂ ਨਹੀਂ ਆਏ, ਇੰਡੀਆ ਦੇ ਨਹੀਂ ਗਏ। ਤੁਹਾਡੇ ਨੂੰ ਇੰਡੀਆ ਦੇ ਚੰਗੇ, ਇੰਡੀਆ ਦੇ ਵਿੱਚ ਅਗਲੇ ਇਨਸਾਫ ਕਰਦੇ। ਉਹਨਾਂ ਨੇ ਕਸ਼ਮੀਰ 'ਚ ਚੱਲ ਜਾ ਲੋਕਾਂ ਨੂੰ ਜਗ੍ਹਾ ਦਿੱਤੀ ਹੈ। ਸਾਨੂੰ ਇੰਨੇ ਸਾਲ ਹੋ ਗਏ, ਇੱਕ ਮਰਲਾ ਸਾਡੇ ਨਾਂ ਨਹੀਂ ਹੈਗਾ। ਇੱਥੇ ਕਿਸੇ ਬੰਦੇ ਦੇ ਨਾਂ ਜ਼ਮੀਨ ਨਹੀਂ ਹੈਗੀ। ਇਹ ਸਾਰੀ ਇਹ ਜਿਹੜੇ ਕੁਝ ਟੋਲੇ ਬਣੇ ਹੋਏ ਜਿਹਨੇ ਕਬਜ਼ਾ ਮਾਫੀਆ ਉਹਨਾਂ ਨੂੰ ਅੱਗੇ ਕਰਕੇ ਦੇ ਆ ਤੁਸੀਂ ਇਹ ਕੰਮ ਬਣਾਇਆ। ਤੇ ਲਿਹਾਜ਼ਾ ਅੱਗੋਂ ਤੋਂ ਸਾਡੀ ਤੁਹਾਡੇ ਅੱਗੇ ਦਰਖਾਸਤ ਆ, ਅਪੀਲ ਕਰਦੇ ਆ ਕਿ ਤੁਸੀਂ ਜ਼ੁਲਮ ਨਹੀਂ ਕਰਨਾ। ਪਹਿਲਾਂ ਇਹਨਾਂ ਨੂੰ ਟਾਈਮ ਦੇਣਾ, ਕੋਈ ਸਬੂਤ ਪੇਸ਼ ਕਰਨਾ ਜਿੰਨੀ ਵਜ੍ਹਾ ਤੋਂ ਤੁਸੀਂ ਇਹ ਢਾਹ ਕੇ ਚੱਲੇ ਜੇ ਤੇ ਫਿਰ ਤੁਸੀਂ ਇੱਥੇ ਆਉਣਾ। ਆ ਜਿਹੜੀ ਜਗ੍ਹਾ ਸੀ ਤੁਹਾਨੂੰ ਵਿਖਾ ਰਿਹਾ ਇਸ ਟਾਈਮ, ਇਹ ਪੂਰਾ ਇੱਕ ਮਰਬਾ ਹੈ, ਯਾਨੀ 2 ਲਾਟਾਂ ਨੇ। ਇਹ ਜਿਹੜੀਆਂ ਵਕੀਲਾਂ ਨੂੰ ਦਿੱਤੀ ਗਈਆਂ ਨੇ, ਇੱਕ ਵਕੀਲ ਨੂੰ 2-2 ਕਨਾਲਾਂ ਜਗ੍ਹਾ ਦਿੱਤੀ ਗਈ ਆ। ਹਾਂਜੀ, ਇਹਨਾਂ ਗਰੀਬਾਂ ਨੂੰ ਜਿਨ੍ਹਾਂ ਦੇ ਘਰ ਢਾਏ ਆ, ਇਹਨਾਂ ਨੂੰ 5-5 ਮਰਲੇ ਵੀ ਤੁਸੀਂ ਦੇ ਸਕਦੇ। ਜਿਹੜੇ ਦਿੱਤੇ ਹੋਏ ਇਹ ਉਹਨਾਂ ਕੋਲ ਰਹਿਣ ਦਿਓ। ਆ ਸਾਰੀ ਸਰਕਾਰੀ ਜਗ੍ਹਾ ਵਕੀਲਾਂ ਦੇ ਕੋਈ ਪਿਓ ਦੀ ਨਹੀਂ ਹੈਗੀ, ਵਕੀਲਾਂ ਨੇ ਕਿਤੋਂ ਲਿਆਂਦੀ ਨਹੀਂ ਹੈਗੀ, ਚੁੱਕ ਕੇ ਇੱਥੇ ਦੀ ਹੈ। ਇਹ ਇਹਨਾਂ ਦਾ ਹੱਕ ਹੈ, ਤੁਸੀਂ ਵਕੀਲਾਂ ਨੂੰ ਦਿੱਤਾ। ਇਹ 88 ਵਾਲਾ ਰੋਡ ਦੇ ਨਾਲ ਆ, ਡਿਗਰੀ ਕਾਲਜ ਔਰ ਲੜਕੀਆਂ ਲਾਉਣ ਦੇ ਨਾਲ ਆ, ਲਹਿੰਦੀ ਸਾਈਡ ਤੇ। ਇਹ ਚੌਧਰੀਆਂ ਦਾ ਰੋਡ ਜਾਂਦਾ ਅੱਗੇ 88 ਨੂੰ। ਸਾਰੇ ਜੱਜਾ ਸਾਹਿਬ ਵੀ ਇੱਧਰ ਹੀ ਰਹਿੰਦੇ ਨੇ, ਉਹ ਵੀ ਇੱਥੋਂ ਦੀ ਲੰਘਦੇ ਨੇ। ਉਹਨਾਂ ਨੂੰ ਨਹੀਂ ਪਤਾ ਵੀ ਆ ਮਰਬਾ ਸਾਰਾ ਜਗ੍ਹਾ ਦਾ, ਤੇ ਲੋਕਾਂ ਨੂੰ ਵਕੀਲਾਂ ਨੂੰ ਦੇਤੀ, ਗਰੀਬਾਂ ਨੂੰ ਕਿਉਂ ਨਹੀਂ ਦਿੱਤੀ? ਤੇ ਸਾਡੀ ਹਕੂਮਤ ਅੱਗੇ ਵੀ ਦਰਖਾਸਤ ਆ ਕਿ ਭਰੇ ਥਾਂ ਨੂੰ ਨਾ ਭਰੇ ਜਾਓ, ਆ ਮਾੜੇ ਦੇ ਬੱਲੇ ਵੀ ਕੁਝ ਸੋਚੋ। ਦਰਵਾਜ਼ਾ ਨਹੀਂ ਲੱਗਾ। ਐਸ ਘਰ ਦਾ ਵੀ ਨਾ ਅੱਜ ਤੂੰ ਅਗਲੇ ਦੇ ਪਾਸੇ ਬੇਵਾ ਮਾਈ ਸੀ, ਇਹਦਾ ਵੀ ਮਕਾਨ ਢਾਤਾ। ਅਗਲੀ ਸਾਈਡ ਵੀ ਸਾਰੀ ਢਾ ਦਿੱਤੀ ਹੋਈ ਆ, ਵੇਖ ਲਓ। ਆ ਤੁਸੀਂ ਵੇਖ ਸਕਦੇ ਜਿੱਥੋਂ ਤੱਕ ਨਜ਼ਰ ਜਾਂਦੀ ਸਾਰੇ ਢੱਠੇ ਹੋਏ ਨਜ਼ਰ ਆਉਂਦੇ ਆ। ਸਾਨੂੰ
ਸਾਨੂੰ ਤੇ ਸਰ ਰਾਤ ਬੇਟਾ ਨੀਂਦ ਨਹੀਂ ਆਈ ਇਹ ਬੱਚਿਆਂ ਨੂੰ ਅੱਗ ਬਾਲ ਕੇ ਸਕਾਈ ਮੰਜੇ ਬਾਹਰ ਲੈ ਕੇ ਬੱਚੇ ਵਿਚਾਰੇ ਸਰਦੀ 'ਚ ਖੱਪ ਕੇ ਜਿਹੜੇ ਸਾਰੇ ਬੇਰੋਜ਼ਗਾਰ ਸੀ ਬੇਰੋਜ਼ਗਾਰ ਕਰਕੇ ਨਾ ਕੋਈ ਬਹਿਣ ਦੀ ਥਾਂ ਛੱਡੀ ਨਾ ਖਲੋਣ ਦੀ ਛੱਡੀ ਬੱਚੇ ਸਰ ਰਾਤ ਛੱਡਦੇ ਰਹਿ ਗਏ ਸਰਦੀ ਦੇ ਵਿੱਚ ਮੇਰਾ ਪੁੱਤ ਮਿਹਰਬਾਨੀ ਕਰੋ ਸਾਡੇ ਤੇ ਮਿਹਰਬਾਨੀ ਕਰੋ ਸਾਨੂੰ ਬਾਰ-ਬਾਰ ਨਾ ਜਲੀਲ ਕਰੋ ਸਾਨੂੰ